मोस्ट हाँ जी की हाल है भाजी की हाल है बड़ी वीडियो देखते हैं की हाल है जी ਇੱਥੇ ਇੱਧਰ ਹੀ ਹੈ ਜੀ ਬਹੁਤ ਸਤਿਕਾਰਯੋਗ ਨੇ ਇਹਨਾਂ ਦੀ ਅੱਖ ਬੜੀ ਪਾਰਖੂ ਆ ਤੇ ਇਹਨਾਂ ਦਾ ਪਹਿਰਾਵਾ ਤੁਹਾਡੇ ਇੰਸਟਾਗ੍ਰਾਮ ਦੇ ਉੱਤੇ ਆਉਂਦੀਆਂ ਕਲਿੱਪਾਂ ਟੋਟੇ ਆ ਜਿਹੜੇ ਤੁਹਾਡੇ ਵਿਚਾਰਾਂ ਦੇ ਉਹ ਸੱਚੀ ਮੁੱਚੀ ਅੱਤ ਸਿਰਾ ਗਦਰ ਹਾਏ ਬਹੁਤ ਭਾ ਤੁਹਾਡੇ ਨਾਲ ਬਹਿ ਕੇ ਗੱਲ ਕਰਨੀ ਕਿਸੇ ਟਾਈਮ ਤੁਸੀਂ ਟਾਈਮ ਦਿਓ ਸਾਨੂੰ ਅਸੀਂ ਹਾਜ਼ਰ ਹਾਂ ਜਦੋਂ ਵੀ ਤੁਸੀਂ ਸੁਣਾਓ ਬਹੁਤ ਵਧੀਆ ਸਾਨੂੰ ਬੜਾ ਚੰਗਾ ਲੱਗ ਰਿਹਾ ਇੱਥੇ ਆ ਕੇ ਬਿਲਕੁਲ ਵੀ ਲੱਗ ਹੀ ਨਹੀਂ ਰਿਹਾ ਵੀ ਘਰੋਂ ਬਾਹਰ ਅਸੀਂ ਘਰ ਦੀਆਂ ਤੇ ਘਰ ਵਰਗਾ ਹੀ ਪਿਆਰ ਹੈ ਘਰ ਵਰਗਾ ਹੀ ਸਾਰਾ ਕੁਝ ਹੈ ਕਾਨਫਰੰਸ ਕਿਦਾਂ ਇਕੱਠ ਕਿਦਾਂ ਵਧੀਆ ਇਕੱਠ ਵਾਵਾ ਬੜੀ ਖੁਸ਼ੀ ਹੋਈ ਆ ਵੇਖ ਕੇ ਮੈਨੂੰ ਇਹ ਵੀ ਖੁਸ਼ੀ ਹੋਈ ਹੈ ਕਿ ਡਾਕਟਰ ਸਾਹਿਬ ਨੇ ਸ਼ੁਰੂ ਵੀ ਬੇਗਮ ਤੋਂ ਕੀਤਾ ਹੈ ਤਮਾਮ ਵੀ ਮੁਕਾਇਆ ਵੀ ਬੇਗਮ ਤੇ ਇਹਦੇ ਤੋਂ ਪਤਾ ਲੱਗ ਗਿਆ ਤੁਹਾਡੀ ਕੀ ਹਾਲਤ ਹੈ ਡਾਕਟਰ ਸਾਹਿਬ अस्सलाम वालेकुम जी की हाल चाल मैं ਤੁਹਾਡਾ ਆਪਣਾ ਸਮੀ ਜੱਟ ਤੇ ਅੱਜ ਦਾ ਵਲੌਗ ਮੇਰਾ ਨਹੀਂ ਆ ਵੀਰੋ ਇਹ ਐਸ ਬੰਦੇ ਦਾ ਵਲੌਗ ਆ ਕੀ ਹਾਲ ਚਾਲ ਹੈ ਵਧੀਆ ਵਧੀਆ ਇਹ ਬੰਦਾ ਪੂਰੇ ਉੱਚੀ ਬੋਲਣਾ ਪੈਣਾ ਇਹ ਨਾਲ ਆਪਣੇ ਡੇਰੇ ਵਾਲਾ ਹੈਲੋ ਜੀ ਕੀ ਹਾਲ ਆ ਤੇ ਆਪਾਂ ਬੈਠੇ ਆ ਇਸ ਟਾਈਮ ਪੀਸੀ ਹੋਟਲ 'ਚ ਤੇ ਬੰਦੇ ਨੂੰ ਨਾਸ਼ਤਾ ਨੂਸ਼ਤਾ ਕਰਾਉਣ ਡੇ ਆ ਤੇ ਕਹਿੰਦਾ ਯਾਰ ਵਲੌਗ ਚੱਲ ਤੂੰ ਹੀ ਸ਼ੁਰੂ ਕਰ ਦੇ ਸਾਡੇ ਸਾਰਿਆਂ ਦੇ ਇੱਥੇ ਸ਼ੁਰੂ ਹੋਣਾ ਉਹਨੇ ਦੱਸ ਦਿਓ ਹੈ ਘਿਓ ਲੱਗਿਆ ਸਾਧਨ ਲੱਗਿਆ ਹਾਂ ਘਿਓ ਲੱਗਿਆ ਇਹ ਸਵੇਰੇ ਸਵੇਰੇ ਨਾ ਖਾਣ ਡੈ ਨੇ ਸਾਰੇ ਜਣੇ ਡੰਡ ਲਾਉਣ ਲੱਗੇ ਹੋਏ ਹਾਂ ਤੇ ਅੱਜ ਕਾਨਫਰੰਸ ਦਾ ਦੂਸਰਾ ਦਿਨ ਆ ਤੇ ਹੰਜਰਾ ਸਾਹਿਬ ਹਲੇ ਤਿਆਰ ਨਹੀਂ ਹੋਏ ਫਿਰ ਵੀ ਤੁਹਾਨੂੰ ਅਸੀਂ ਦਿਖਾਤੇ ਆ ਤੇ ਹਾਂ ਚਾਦਰਾ ਲਾਉਣਾ ਹਾਂ ਵਧੀਆ ਤਰੀਕੇ ਨਾਲ ਹੁਣ ਜਾ ਕੇ ਪੱਗ ਪੁੱਗ ਬੰਨਣਗੇ ਚਾਦਰਾ ਚੂਦਰਾ ਲਾ ਕੇ ਫਿਰ ਜਾਣਗੇ ਮੇਰੇ ਵੀਡੀਓ ਕਾਨਫਰੰਸ ਤੇ ਤੇਰੇ ਵਾਲਾ ਵੀ ਤਿਆਰ ਹੋਇਆ ਫਿਰਦਾ ਕੀ ਗੱਲ ਬਸ ਮੈਂ ਤਾਂ ਪ੍ਰਮੋਸ਼ਨ ਕਰਨਾ ਹੈ ਵੀ ਡੇਰੇ ਵਾਲੇ ਵਲੌਗ ਦੇ ਵਾਲੇ ਵਲੌਗ ਵੇਖ ਲਿਓ ਸਾਰੇ ਕੋਈ ਲੋੜ ਨਹੀਂ ਵੇਖਣ ਦੀ ਜਿਹੜੀਆਂ ਚੀਜ਼ਾਂ ਇਹਨੇ ਵਿਖਾਉਣੀਆਂ ਅਸੀਂ ਸਾਰੇ ਵਿਖਾਉਣੇ ਨਹੀਂ ਮੈਂ ਅਲੱਗ ਤੋਂ ਹਾਂ ਸੀਰੀਅਸਲੀ ਜਿਹੜੀਆਂ ਇੱਕ ਸਾਰੀਆਂ ਚੀਜ਼ਾਂ ਚੀਜ਼ ਉਹੀ ਹੈ ਬੰਦੇ ਸਾਰੇ ਘੁਮਾ ਕੇ ਉਹ ਵਿਖਾ ਦੇਣ ਯਾਰ ਹੁਣ ਗਲਤ ਗੱਲ ਕਰ ਰਹੇ ਮੇਰੀ ਪ੍ਰਮੋਸ਼ਨ ਖਰਾਬ ਕਰਦੀ ਲੱਸੀਆਂ ਚੱਲਣ ਡਈਆਂ ਨੇ ਉੱਥੇ ਨਾ ਹੰਜਰਾ ਜਿੱਥੇ ਲੱਸੀ ਲੈਣ ਗਿਆ ਨਾ ਮੈਂ ਇੱਕ ਬੰਦਾ ਉੱਥੇ ਗਲਾਸ ਫੜ ਕੇ ਖੜਾ ਤੇ ਕਹਿੰਦਾ ਕੀ ਪੀਵਾਂ ਕੀ ਪੀਵਾਂ ਕੀ ਪੀਵਾਂ ਤੇ ਮੈਨੂੰ ਲੱਗਿਆ ਵੀ ਬੰਦਾ ਪੰਜਾਬੀ ਉਹ ਨਾ ਉਰਦੂ ਜਿਹਾ 'ਚ ਬੋਲਣ ਡਿਆ ਸੀ ਮੈਂ ਉਹਦੇ ਕੰਨ 'ਚ ਗਿਆ ਮੈਂ ਕਿਹਾ ਸਵੇਰੇ ਉੱਠ ਕੇ ਜਿਹਨੇ ਦਹੀਂ ਜਾਂ ਦਹੀਂ ਦੀ ਲੱਸੀ ਪੀਤੀ ਉਹ ਮਰ ਕਿਵੇਂ ਗਿਆ ਉਹਨੇ ਤਾਂ ਉਹਦਾ ਲੱਸੀ ਇੱਕ ਗਲਾਸ ਰੱਖਤਾ ਹਾਂਜੀ ਤੇ ਸਟਾਰਟ ਕਰਤਾ ਆਪਾਂ ਵਲੌਗ ਤੇ ਅੱਗੇ ਹੁਣ ਹੰਜਰਾ ਇਹਨੂੰ ਕੰਟੀਨਿਊ ਰੱਖੂਗਾ ਵਲੌਗ ਨੂੰ ਤੇ ਜੁੜੇ ਰਹੋ ਅੱਜ ਦੇ ਵਲੌਗ ਦੇ ਨਾਲ ਦੱਸ ਹੁਣ ਫੀਸ ਵੀ ਲੈ ਇਹਦਾ ਪੈਸਾ ਅੱਛਾ ਮੇਰੀ ਗੱਲ ਸੁਣ ਕਿੰਨੀ ਰੋਟੀਆਂ ਰੋਟੀ ਇੱਕ ਰੱਖ ਦੇ ਇੱਧਰ ਰੱਖਦੇ ਆ ਹੁਣ ਜੁੜੀਆਂ ਛੋਟੇ ਜਿਹੇ ਤਾਂ 3-4 ਰੱਖ ਦੇ ਤੇ ਗੱਲ ਸੁਣ ਹਾਂ ਤੂੰ ਵੀ ਖਾ ਲਾ ਕੋਈ ਇਹਦੇ ਪੈਸੇ ਨਹੀਂ ਹੈਗੇ ਉਹ ਮੈਂ ਖਾ ਕੇ ਆਇਆ ਪੀਸੀ ਚ ਉੱਥੇ ਵੀ ਇਦਾਂ ਫੀਸ ਵੀ ਲੈ ਲੈ ਵਾਹ ਵਾਹ ਯਾਰ ਪਰੌਠੇ ਵੀ ਰੱਖਣੇ ਨਹੀਂ ਪਰੌਠਾ ਨਹੀਂ ਰੋਟੀਆਂ ਹੋਰ ਰੱਖਾਂ ਨਹੀਂ ਨਾਨ ਨਹੀਂ ਨਾਨ ਨਹੀਂ ਚੱਲ ਫਿਰ ਕੋਈ ਹੋਰ ਸ਼ੇ ਦੇਖ ਲਾ ਫਰੂਟ ਲੈ ਲਿਆ ਤੂੰ ਹਾਂ ਤੂੰ ਪਲੇਟ ਲੈ ਕੇ ਹੋਰ ਸ਼ੇ ਦੇ ਲਾ ਹੋਰ ਮੈਂ ਬਸ ਮੈਂ ਨਹੀਂ ਕੁਛ ਲੈਣੀ ਮੈਂ ਲੱਸੀ ਪੀੜੀਆਂ ਲੈ ਲੈਣਾ ਮੰਗਾ ਲੈਣੇ ਕਿੱਥੇ ਆ ਉਹ ਦਿੰਦਾ ਮੁੰਡਾ ਯਾਰ ਵੱਡਾ ਕੋ ਪਤੀਲਾ ਲਿਆ ਤੇਰੀ ਲੱਸੀ ਲਿਆ ਗਈ ਯਾਰ ਨੂੰ 3-4 ਗਲਾਸ ਚਲੋ ਜੀ ਦਲਾਵਰ ਸੋਹਣਾ ਮੁੰਡਾ ਦਲਾਵਰ ਸਿੰਘ ਹਾਂ ਇੱਧਰ ਅੰਜਨ ਦਾ ਤਾਮਜਾਮ ਵੇਖੋ ਥਾਲੀ 'ਚ ਤੇ ਆਪਣਾ ਵੇਖੋ ਉਹ ਤਗੜੇ ਬੰਦੇ ਸੁਰਿਆ ਸਾਹਿਬ ਮੈਂ ਕਹਿੰਦਾ ਕਿ ਦਲਾਵਰ ਨੇ ਨਾ ਇੰਨਾ ਕੁ ਸਾਲਨ ਪਾਇਆ ਤਾਂ 2 ਟੁਕੜੇ ਰੋਟੀ ਦੇ ਆ ਤੇ ਮਾਸ਼ਾਅੱਲਾ ਆਪਾਂ ਨਹੀਂ ਥਾਲੀ ਚੱਕ ਲੈ ਇਹ 2 ਟਾਈਮ 8 ਪੈਰ ਹੀ ਦਿੰਦੇ 2 ਟਾਈਮ 8 ਪੈਰ ਹੀ ਦਿੰਦੇ ਅੱਛਾ ਇਦਾਂ ਹੀ ਝੂਟੀ ਲਾਣੀ ਪੈਂਦੀ ਚੰਗੀ ਭਲੀ ਲੈ ਲੈ ਜਿਹਨੂੰ ਲੱਭ ਦਿੰਦੇ ਚਲੋ ਵਧੀਆ ਇੱਥੇ ਇੱਕ ਆ ਹਾਂ ਇਹ ਜਿਹੜੀ ਮਰਜ਼ੀ ਜਿੰਨੀ ਮਰਜ਼ੀ ਖਾਓ ਮੂੰਹ ਛੂਟ ਆ ਹਾਂ ਫ੍ਰੀ ਆ ਮੂੰਹ ਛੂਟ ਨਹੀਂ ਫ੍ਰੀ ਤਾਂ ਹੈ ਹਾਂ ਮੂੰਹ ਛੂਟ ਗਈ ਆ ਅੱਛਾ ਮੂੰਹ ਚੂੜਾ ਜੋ ਮਰਜ਼ੀ ਖਾ ਲਓ ਜਿੰਨਾ ਮਰਜ਼ੀ ਜੋ ਮਰਜ਼ੀ ਚੱਕ ਲਿਓ ਜੋ ਮਰਜ਼ੀ ਜਿੰਨਾ ਮਰਜ਼ੀ ਖਾ ਇਹ ਤਾਂ ਪਿੰਡ ਛੱਡ ਕੇ ਆਪਾਂ ਉਰੇ ਨਾ ਡੇਰੇ ਲਾ ਲਈਏ ਇੱਥੇ ਮੈਂ ਤਾਂ ਕਹਿੰਦਾ ਜਿਹੜੇ ਬੰਦੇ ਵੀ ਇੱਥੇ ਰਹਿੰਦੇ ਆ ਨਾ ਹਾਂ ਹਾਂ ਉਹਨਾਂ ਨੇ ਆ ਕੇ ਰੋਟੀ ਇਦਾਂ ਖਾਣੀ ਜਿਹਦਾ ਜੋ ਦਿਲ ਕਰਦਾ ਆ ਖਾਣੇ ਬੜਾ ਨਜ਼ਾਰਾ ਯਾਰ ਹਾਂ ਜਿੱਦਾਂ ਵਿਆਹਾਂ 'ਚ ਲੱਗੇ ਹੁੰਦੇ ਆ ਹਾਂ ਹੈਨਾ ਉਹੀ ਹਿਸਾਬ ਆਪਣੀ ਮਰਜ਼ੀ ਨਾਲ ਜਾ ਕੇ ਪਾ ਲਿਓ ਹਿਸਾਬ ਆ ਉਹ ਬਾਬਿਆਂ ਵਾਲਾ ਹਿਸਾਬ ਉੱਥੇ ਜਦੋਂ ਰੋਟੀ ਖੋਲਦੀ ਤਾਂ ਡਾਂਗਾਂ ਚੱਲਦੀਆਂ ਇੱਥੇ ਨਹੀਂ ਚੱਲਦੀਆਂ ਨਹੀਂ ਉੱਥੇ ਕੱਪੜੇ ਲਵੇੜ ਖਲੋ ਕੇ ਖਾ ਤੰਬੂਆਂ 'ਚ ਵੜ ਜਾਣਾ ਇੱਥੇ ਚੱਕਰ ਨਹੀਂ ਹੈਗਾ ਲੈਣਾ ਇੱਥੇ ਥੋੜਾ ਥੋੜਾ ਹਾਂ ਤੇ ਇਹਨਾਂ ਨੇ ਘਰ ਕਦੇ ਨਹੀਂ ਨਾ ਫਰੂਟ ਖਾਦਾ ਇੱਥੇ ਖਾਂਦੇ ਉਹ ਵੀ ਇੱਥੇ ਨਾ ਸਵੇਰੇ ਸਵੇਰੇ ਫਰੂਟ ਖਾਂਦੇ ਫਰੂਟ ਦੀ ਪਲੇਟ ਭਰੀ ਫਿਰਦੇ ਚਲ ਵਧੀਆ ਇੱਥੇ ਬਸ ਨਿਕਲ ਕੇ ਚੱਲਦੇ ਆ ਸਿੱਧਾ ਤਲਾਕ ਕਾਨਫਰੰਸ ਤੇ ਬਾਕੀ ਕਾਨਫਰੰਸ ਦੀ ਅੱਜ ਦੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਅਬ ਮੇਰਾ ਆਪਣਾ ਕੱਲ ਆ
ਅੱਛਾ ਆਪਣਾ ਕੱਲ ਹਾਂ ਕੱਲ ਆਪਣਾ ਉਹਨਾਂ ਨੂੰ ਕਿਹਾ ਵੀ ਕੱਲ ਦੇਖਣ ਕੱਲ ਕਿੰਨੇ ਟਾਈਮ ਕਿੰਨੇ ਵਜੇ ਦਾ ਕੱਲ ਦਾ ਹੈ ਕਹਿ ਲਾ ਵੀ 2 ਵਜੇ 3 ਵਜੇ ਆਪਣਾ ਚਾਲੂ 2-3 ਵਜੇ ਹਾਂਜੀ ਜਿਹੜੇ ਬੰਦੇ ਸੁਣਦੇ ਆ ਨਾ ਹਾਂ ਇੱਥੇ ਦੇਖਣ ਆਉਣ ਅਸੀਂ ਸਵੇਰੇ ਸਾਡਾ ਪ੍ਰੋਗਰਾਮ ਇਹਨਾਂ ਨੂੰ ਕਹੀ ਵੀ ਸਾਨੂੰ 8 ਵਜੇ ਕਰ ਦਿਓ ਹਾਂ ਸਵੇਰੇ ਸਾਡਾ ਕੱਲ ਨੂੰ ਖਾੜਾ ਜੀ ਖਾੜਾ ਹੈਂ, ਹੋਰ ਕੀ ਆਪਣਾ ਸੈਸ਼ਨ ਆ ਉਹੀ ਹਾਂ ਖਾੜਾ ਹੀ ਕਹਿ ਲਾ ਹਾਂ ਖਾੜਾ ਹਾਂ ਸਾਡਾ ਕੱਲ ਨੂੰ ਖਾੜਾ ਜੀ ਅਸੀਂ ਉੱਥੇ ਮਾਂ ਬੋਲੀ ਦੀ ਤੇ ਕਿਸਾਨੀ ਦੀ ਗੱਲ ਕਰਨੀ ਕਿਸਾਨੀ ਦੀ ਗੱਲ ਹਾਂ, ਜਿਹੜਾ ਲੱਗ ਗਿਆ ਉਹ ਆਪਣਾ ਆ ਜਾਵੇ ਹਾਂ ਜੇ ਨਹੀਂ ਤੇ ਮੋਬਾਈਲ ਤੇ ਦੇਖ ਲਓ ਹਾਂ ਮੋਬਾਈਲ ਮੇਰਾ ਸੈਸ਼ਨ ਹੈਗਾ ਆ ਪੰਜਾਬੀ ਬੋਲੀ ਤੇ ਸਰੋਆ ਸਾਹਿਬ ਦਾ ਸੈਸ਼ਨ ਜਿਹੜਾ ਹੈਗਾ ਆ ਉਹ ਕਿਸਾਨੀ ਮੁੱਦੇ ਆ ਹਾਂ ਅੱਗੇ ਅਸੀਂ ਇਕੱਠੇ ਹੁੰਨੇ ਆ ਹਰ ਵਾਰੀ ਇਸ ਵਾਰੀ ਸਾਨੂੰ ਉਹਨਾਂ ਅੱਡ ਕਰਤਾ ਚੱਲ ਕੋਈ ਨਾ ਉਸਤਾਦ ਜੀ ਹੈ ਨਾ ਆਪਾਂ ਕੋਈ ਨਾ ਲਾਗੇ ਹੋ ਜਾਾਂਗੇ ਦਿਲਾਵਰ ਆ ਜਾ ਮੇਰੇ ਗੱਲ ਸੁਣ ਹਾਂ ਗੱਲਾਂ ਦੇ ਵਿੱਚ ਨਾ ਚਾਹ ਨਾ ਥੋੜਾ ਅੱਗੇ ਇਹਨਾਂ ਨੇ ਚਾਹ ਬਹੁਤ ਬੰਦ ਕਰ ਦਿੱਤਾ ਚਾਹ ਪਾ ਨਹੀਂ ਮੈਂ ਲੱਸੀ ਕਹੀ ਜਾਨੂੰ ਨਹੀਂ ਬਸ ਕੋਈ ਗੱਲ ਫੋਟੋ ਸੈਸ਼ਨ ਹੋ ਰਿਹਾ ਜੀ ਸਾਮਾ ਰਾਮੇ ਸਾਹਿਬ ਆਏ ਨੇ ਤੇ ਉਹਨਾਂ ਨੇ ਮਾਤਾ ਜੀ ਨੇ ਫੋਟੋ ਖਿੱਚਣੀ ਆ ਤੇ ਦੂਜੇ ਪਾਸੇ ਮੈਂ ਕੋਈ ਨਾ ਇੱਧਰ ਚਲੋ ਹੁਣ ਚੱਲਦੇ ਆ ਪਲਾਕ ਤੇ ਕਾਨਫਰੰਸ ਦੀ ਅਗਲੀ ਗੱਲਬਾਤ ਜਿਹੜੀ ਆ ਸਾਂਝੀ ਕਰਦੇ ਹਾਂ ਵੈਸੇ ਅਟਕਣਾ ਜਾਏ ਅਸੀਂ ਫਿਰ 2000 ਤੋਂ 10 ਸਾਲ ਪਹਿਲੇ ਅਸੀਂ 4 ਲੋਕ ਅਹਿਮਦ ਰਜ਼ਾ ਪੰਜਾਬੀ ਤਾਰਿਕ ਟਿਕਾਲਾ ਸਾਹਿਬ ਤੇ ਖਲੀਲ ਔਜਲਾ ਸਾਹਿਬ ਸਾਰੇ ਜੀਆਂ ਨੂੰ ਬਹੁਤ ਸਾਰੇ ਮਿੱਤਰ ਸਰ ਭਰਪੂਰ ਤਾੜੀਆਂ ਜਿੰਨਾ ਕੰਮ ਹੈ ਉਹਨਾਂ ਤਾੜੀਆਂ ਵੀ ਹੋਣੀਆਂ ਚਾਹੀਦੀਆਂ अस्सलाम वालेकुम सारिਆਂ ਨੂੰ ਬਹੁਤ ਸਾਰਾ ਪਿਆਰ ਜਿੰਨੇ ਵੀ ਦੋਸਤ ਬੈਠੇ ਨੇ ਇੱਥੇ ਸਭ ਸਾਰਿਆਂ ਨੇ ਬਹੁਤੀ ਕੋਸ਼ਿਸ਼ ਜਿਹੜੀ ਹੈ ਨਾ ਉਹ ਇਸ ਕੰਮ ਦੇ ਵਿੱਚ ਸਾਰੇ ਆਰ ਦੇ ਵਿੱਚ ਵੱਟੂ ਸਾਹਿਬ ਦੀ ਹੈ ਵੱਟੂ ਸਾਹਿਬ ਮੈਂ ਕਹਿੰਦਾ ਨਾ ਵੀ ਕੁਝ ਕੰਮ ਜਿਹੜੇ ਹੁੰਦੇ ਨਾ ਵੀ ਉਹ ਸਾਰੇ ਬੰਦੇ ਸਾਰੇ ਕੰਮ ਨਹੀਂ ਕਰ ਸਕਦੇ ਜੇ ਮੈਂ ਚਾਹਾਂ ਨਾ ਵੀ ਇਸ ਤਰ੍ਹਾਂ ਦਾ ਕਰਾਊਡ ਜਾਂ ਮਾਹੌਲ ਜਾਂ ਲਿਟਰੇਚਰ ਦੇ ਬੰਦੇ ਜਾਂ ਇਹਨੂੰ ਸ਼ੈਡਿਊਲ ਦੇਣਾ ਉਹ ਮੇਰੇ ਵਾਸਤੇ ਕੰਮ ਨਹੀਂ ਲੇਕਿਨ ਜ਼ਰੂਰ ਇਹ ਵੀ ਸੋਸ਼ਲ ਮੀਡੀਆ ਤੇ ਆਪਾਂ ਸਾਰੇ ਦੋਸਤਾਂ ਨਾਲ ਰਲ ਕੇ ਇੱਕ ਕੰਪੇਨ ਦੀ ਸੂਰਤ ਦੇ ਵਿੱਚ ਕੰਪੇਨ ਚਲਾਈ ਦੂਸਰੇ ਦੋਸਤਾਂ ਨੂੰ ਇੰਗੇਜ ਕੀਤਾ ਤੇ ਸਾਰਿਆਂ ਦਾ ਇੱਕ ਵੱਡਾ ਇਕੱਠ ਜਿਹੜਾ ਬਣ ਕੇ ਇੱਥੇ ਬੈਠਾ ਅਸੀਂ ਇੱਕ ਸਰਕਾਰੀ ਦਫ਼ਤਰ ਇੱਕ ਵੱਡੇ ਅਫਸਰ ਕੋਲ ਗਏ ਮੈਂ ਤੇ ਵੱਡੂ ਸਾਹਿਬ ਆਂਦੇ ਵੀ ਤੁਸੀਂ ਕੀ ਪ੍ਰੋਗਰਾਮ ਕਰ ਲਏ ਜੇ ਮੈਂ ਕਿਹਾ ਵੀ ਅਸੀਂ ਆਪਣੇ ਕਲਚਰ ਨੂੰ ਬਚਾਉਣ ਲਈ ਆਪਣੀ ਜ਼ੁਬਾਨ ਨੂੰ ਬਚਾਉਣ ਲਈ ਪੰਜਾਬ ਦੇ ਉਸ ਰੰਗ ਨੂੰ ਦੁਬਾਰਾ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਅਸੀਂ ਦੁਬਾਰਾ ਤੋਂ ਉਹ ਪੰਜਾਬ ਵੇਖ ਸਕੀਏ ਸਕੂਲਾਂ ਦੇ ਵਿੱਚ ਪੰਜਾਬੀ ਹੋਰ ਸਾਡੇ ਬਾਲ ਜਿਹੜੇ ਉਹ ਪੰਜਾਬੀ ਬੋਲਣ ਆਂਦੇ ਵੀ ਤੁਹਾਨੂੰ ਫਾਇਦਾ ਕੀ ਹੋਊ ਮੈਂ ਕਿਹਾ ਵੀ ਸਾਰੇ ਕੋਈ ਵੀ ਤੁਸੀਂ ਕੰਮ ਕਰਦੇ ਨਾ ਜੇ ਤੁਸੀਂ ਇਹ ਤੱਕ ਕੇ ਚੱਲੋਗੇ ਨਾ ਵੀ ਉਹਦੇ 'ਚ ਫਾਇਦਾ ਕੀ ਹੋਊ ਤੇ ਫਿਰ ਉਹ ਬਿਜ਼ਨਸ ਆ ਤੇ ਫਿਰ ਉਹ ਤੁਹਾਡੀ ਸੋਚ ਨਹੀਂ ਉਹ ਤੁਸੀਂ ਆਪਣੇ ਕਲਚਰ ਨੂੰ ਆਪਣੀ ਜ਼ੁਬਾਨ ਨੂੰ ਬਚਾਉਣ ਵਾਸਤੇ ਕੁਝ ਨਹੀਂ ਕਰਦੇ ਅਸੀਂ ਇਹ ਫਾਇਦੇ ਵਾਸਤੇ ਨਹੀਂ ਕਰਦੇ ਅਸੀਂ ਇਹਨੂੰ ਆਪ ਸਮਝ ਲਓ ਵੀ ਆਪਣੀ ਰੂਹ ਦੀ ਤਸਕੀਨ ਵਾਸਤੇ ਕਰਦੇ ਆ ਇਹ ਪੰਜਾਬੀ ਦਾ ਕੰਮ ਮਾਂ ਬੋਲੀ ਪੰਜਾਬੀ ਦਾ ਕੰਮ ਸੋ ਮੈਨੂੰ ਲੱਗਦਾ ਵੀ ਅਸੀਂ ਕਿਸੇ ਵਾਸਤੇ ਨਹੀਂ ਕਰਦੇ ਸਾਡੇ ਆਪਣੇ ਨਾਲ ਜੁੜੀਆਂ ਇਹ ਚੀਜ਼ਾਂ ਨੇ ਸਾਨੂੰ ਸਾਰਿਆਂ ਨੂੰ ਨਿੱਕੀ ਨਿੱਕੀ ਕੋਸ਼ਿਸ਼ ਨਾਲ ਏਡਾ ਵੱਡਾ ਜਿਹੜਾ ਇਕੱਠ ਹੋ ਜੇ ਇਹਦੇ ਨਾਲ ਦੀ ਹੋਰ ਗੱਲ ਕਿਹੜੀ ਹੈ ਬਹੁਤੀਆਂ ਗੱਲਾਂ ਕਰਨੀਆਂ ਮੈਨੂੰ ਆਉਂਦੀਆਂ ਨਹੀਂ ਤੇ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਾਂਗਾ ਜਿੱਥੋਂ ਪੂਰੀ ਦੁਨੀਆ ਤੋਂ ਲੋਕ ਆਏ ਨੇ ਇੱਥੇ ਸਾਡੇ ਕੋਲ ਆ ਕੇ ਬੈਠੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਮੈਨੂੰ ਤੇ ਨਾ ਜੀ खुशी इतनी हो रही है कि मेरे को बोलिया भी नहीं जा रही जिस तरह तुहानू उन्होंने दसिया अफजल साहब ने इत्थे पार्टीशन तो बाद ना जी पंजाबी जुबान का सलूक शुरू हो गया कि इत्थे पंजाब यूनिवर्सिटी डिपार्टमेंट नूं बंद कर दिता गया ਉਹਦੇ ਬਾਅਦ ਜਿਹੜੇ ਉਸ ਵੇਲੇ ਬਜ਼ੁਰਗ ਹੈਗੇ ਸਨ ਨਾ ਜੀ ਨੌਜਵਾਨ ਸਨ ਉਸ ਵੇਲੇ ਉਹਨਾਂ 'ਚ ਡਾਕਟਰ ਫਕੀਰ ਮੁਹੰਮਦ ਫਕੀਰ ਸਾਹਿਬ ਵੀ ਸਨ ਤੇ ਬਾਬੇ ਹੋਰਾਂ ਨੇ ਇਹਦਾ ਪੰਜਾਬੀ ਜ਼ੁਬਾਨ ਨੂੰ ਦੁਬਾਰਾ ਪੰਜਾਬ ਯੂਨੀਵਰਸਿਟੀ 'ਚ ਸ਼ੁਰੂ ਕਰਾਉਣ ਵਾਸਤੇ ਭਜਨਾ ਸ਼ੁਰੂ ਕਰ ਦਿੱਤੀ ਸੂਫੀ ਤਬਸਮ ਸਾਹਿਬ ਉਸਤਾਦ ਦਾਮਨ ਸਾਹਿਬ ਬੜੇ ਬੜੇ ਵੱਡੇ ਲੋਕ ਉਸ ਵੇਲੇ ਹੈਗੇ ਸਨ ਜੀ ਉਹਨਾਂ ਸਾਰਿਆਂ ਨਾਲ ਰਲ ਕੇ ਨਾ ਜੀ ਟਾਂਗਿਆਂ ਤੇ ਮੁਲਤਾਨ ਰੋਡ ਤੇ ਜਲੂਸ ਕੱਢੇ ਮੁਸ਼ਤਾਕ ਭੱਟ ਸਾਹਿਬ ਬੜੇ ਬੜੇ ਅੱਛੇ ਬੜੇ ਬੜੇ ਵੱਡੇ ਲੋਕ ਸਨ ਬਹੁਤ ਸਾਰੇ ਤੇ ਡਾਕਟਰ ਅਲਾਉਦੀਨ ਸਦੀਕੀ ਸਾਹਿਬ ਉਸ ਵੇਲੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ ਜੋ ਕਿਤਾਬਾਂ 'ਚ ਲਿਖੇ ਹੈ ਕਿ ਡਾਕਟਰ ਸਾਹਿਬ ਨੇ ਜੀ ਉਹ ਸਾਫਾ ਜਿਹਾ ਰੱਖਦੇ ਸਨ ਆਪਣੇ ਮੋਢੇ ਤੇ ਤੋਂ ਜਾ ਕੇ ਪਹਿਲੇ ਚੰਗੀ ਤਰ੍ਹਾਂ ਲੋਕਾਂ ਨੂੰ ਇਹ
एहसास दुआ के कि ये जुबान जी साड़ी इस धरती की इनू क्यों इस तरह कर रहे हो नाल इसनू ते अलाउद्दीन सदीकी साहब डॉक्टर साहब दे ऑफिस दे जाके ना जी तो साफा थले विछा के उत्ते बह गए कहते लो डॉक्टर साहब हुण जदों पंजाबी इत्थे शुरू होएगी ना तो मैनू इत्थों उठा लेना ते उन्होंने मेहरबानी की पंजाबी जुबान का दोबारा इत्थे पंजाब यूनिवर्सिटी डिपार्टमेंट बन गया उत्थे डॉक्टर साहब के नाम की चेयर भी है उत्थे रिसर्च करते हैं उन्होंने हवाले। दूसरी गल ये है जी कि सब तो पहले तो मैं भाई तुसी पैसों का लेन देन बाद चो कर लेना मेहरबानी भाई उन्हें कान च कुछ लाया उन्हें कितों सुनना बह जाओ। दूसरी गल मैं कहनी चाहना मैं चूंकि बड़े बड़े वड्डे लोग पढ़े लिखे बैठे ने तो मैं सिर्फ ना जी अपनी ऑब्जर्वेशन जी मेरी है मैं चूंकि शो विजिट जा वड़िया तो मैं जो ऑब्जर्व किया ना जी मैं उस हवाले नाल चंद गल्लां साडे इत्थे बड़ी बदनसीबी है सरदार भरा ने साडे ते साडे घर दे जी ने ते इस वास्ते घर दी गल इन्हां दे सामने करदे कोई शर्मिंदगी नहीं मैनूं असी इत्थे जिहड़ा साडा है लहंदा पंजाब जिन्नों असीं कहने आ इहदे विच साडे पता नहीं क्यों ज़हनां च वड़ गए है कि पंजाबी जुबान है जिहड़ी ये अनपढ़ां दी जुबान असी ये भुल गए हाँ कि इहदे विच जो लिटरेचर मौजूद है वो दुनिया किसी होर जुबान नहीं है पिछों शुरू हो जाओ ना जी इतने बाबे और फिलासफर दानिश्वर ते ऐसा तुहानूं किधरे भी एडा वड्डा इकट्ठ नज़र नहीं आएगा किसी भी होर जुबान किसी भी होर कबीले जैसा पंजाबियों के कबीले मौजूद है। तो बहुत ही मैं लंबी चौड़ी गल नहीं करता मैं सिर्फ डॉक्टर फकीर मुहम्मद साहब का बाबे का सुनिया जरूर देंगा जिस तरह डॉक्टर साहब ने अपनी बेगम साहिबा का शेर सुनाया भैन होरां दा मैनूं ये भी खुशी हुई है कि डॉक्टर साहब ने शुरू भी बेगम तो किया तमाम भी मुकाया भी बेगम से ये तो पता लग गया तुहाडी की हालत है डॉक्टर साहब मैं इन्नी चीज समझ गया तुसी एक गैरतमंद आदमी सच्ची मुच्ची मैं तुहानूं एक गल दसां बेशक मैं मर्द मानना ही ओनू आ जेड़ा औरत नूं इज्जत दे जेड़ा औरत नूं इज्जत नहीं ना दिंदा ओ जनाना हुंदा है ओ खाजा सराय जी बहुता ना लगी साड़ ना जाएं किधरे बुजुर्ग को डोई मार के तेन उत्ते करन ये साडे इत्थे ही है ये थले लगा है जेडे दूजे ने जी कबीले वो कहते ने बहुत अंडरस्टैंडिंग है इनू अंडरस्टैंडिंग कह लिया या थले लगा कह लिया जे अंडरस्टैंडिंग दे स्पैलिंग आंदे नहीं ते फिर वो कह लिया थले ना लग मैं बाबे दा एक सुनिया ओही गल कीती है भैन होरां ने भी तेरी मां बोली है बीबा कखा वांग ना रोल पंजाबी पढ़ पंजाबी लिख पंजाबी गैरतमंदा बोल पंजाबी क्या बात हाँ जी की हाल है भाजी की हाल है बड़ी वीडियो देखते हैं क्या हाल है जी इच्छे इधर ही हैं जी पर बड़ी मेहरबानी से तशरीफ है सब तो पहले एक अपने दिल की गल कहन लगा कि मैं जिथों सूरज चढ़दा ते जिथे तक छिपदा है पूरी दुनिया देखी है पर जिन्ना चाह इस धरती नूं देखण दा सी होर किते भी चाह नहीं सकदा और
ਬਚਪਨ ਤੋਂ ਤਮੰਨਾ ਸੀ ਵੀ ਪ੍ਰਮਾਤਮਾ ਵਾਹਿਗੁਰੂ ਖੁਦਾ ਕਦੇ ਇਸ ਧਰਤੀ ਤੇ ਆਉਣ ਦਾ ਮੌਕਾ ਦੇਵੇ ਤੇ ਸਾਰੀਆਂ ਖੁਆਇਸ਼ਾਂ ਮੈਂ ਕਹਿੰਦਾ ਅੱਜ ਪੂਰੀਆਂ ਹੋ ਗਈਆਂ ਮੇਰੀਆਂ। ਔਰ ਜਿੰਨੀ ਤੁਸੀਂ ਲੋਕ ਮੁਹੱਬਤ ਕਰਦੇ ਹੋ ਉਹਦੇ ਹਮੇਸ਼ਾ ਕਰਜ਼ਦਾਰ ਰਹਾਂਗੇ ਅਸੀਂ। ਸਾਡੇ ਜਿੰਨਾ ਵੀ ਇੱਥੇ ਭਾਈਚਾਰਾ ਪਹੁੰਚਿਆ, ਹੋਰ ਵੀ ਕਈ ਕਲਾਕਾਰ ਇੱਥੇ ਪਹੁੰਚੇ ਹੈ, ਤੇ ਮੈਂ ਧੰਨਵਾਦ ਕਰਦਾ ਭਾਈ ਨਾਸਰ ਜੀ ਦਾ ਕਿ ਜਿਨ੍ਹਾਂ ਨੇ ਦੋਨਾਂ ਪੰਜਾਬਾਂ ਨੂੰ ਮਿਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਹਮੇਸ਼ਾ ਇਹ ਪਰਿਵਾਰਾਂ ਨੂੰ ਮਿਲਾਉਂਦੇ ਰਹਿੰਦੇ ਨੇ ਔਰ ਇਹਨਾਂ ਦੀ ਬਹੁਤ ਫੈਨ ਫੋਲੋਇੰਗ ਆ, ਉੱਤੇ ਬਹੁਤ ਲੋਕ ਪਿਆਰ ਕਰਦੇ ਨੇ। ਬਾਕੀ ਜਿੰਨੇ ਵੀ ਪੰਜਾਬੀ ਭਰਾ ਨੇ ਸਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਵੱਡਾ ਚਾਅ ਨਨਕਾਣਾ ਸਾਹਿਬ ਦੇ ਦਰਸ਼ਨ ਕਰਨੇ ਆ, ਉਹ ਦਿਲ ਦੇ ਵਿੱਚ ਹਮੇਸ਼ਾ ਤਮੰਨਾ ਰਹੀ ਹੈ, ਉਹ ਵੀ ਅੱਜ ਪੂਰੀ ਹੋ ਜਾਣੀ ਹੈ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਖੁਦਾ ਅੱਗੇ ਇਹੀ ਅਰਦਾਸ ਕਰਦਾ, ਇਹੀ ਦੁਆ ਕਰਦਾ ਕਿ ਸਾਡੇ ਮੁਲਕਾਂ ਦੇ ਦੋਵਾਂ ਦੀਆਂ ਏਦਾਂ ਹੀ ਸਾਂਝਾਂ ਬੜੀਆਂ ਰਹਿਣ, ਏਦਾਂ ਹੀ ਇੱਕ ਦੂਜੇ ਨੂੰ ਪਿਆਰ ਦੇ ਤੋਹਫੇ ਦਿੰਦੇ ਰਹੀਏ, ਇੱਕ ਦੂਜੇ ਨਾਲ ਮਿਲ ਜੁਲ ਕੇ ਰਹੀਏ ਔਰ ਸਾਡਾ ਜਿਹੜਾ ਪਿਆਰ ਹੈ, ਜਿਹੜੀ ਮੁਹੱਬਤ ਹੈ, ਉਹ ਦੁਨੀਆ ਦੇ ਨਕਸ਼ੇ ਦੇ ਉੱਤੇ ਮਿਸਾਲ ਬਣ ਕੇ ਉੱਭਰੇ। ਸੋ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਬਾਬਲ ਦੇ ਵਿਹੜੇ ਵਿੱਚ ਪਲ ਕੇ ਮਟਿਆਰ ਹੋਈ ਧੀ ਦੇ ਜਜ਼ਬਾਤਾਂ ਦੀ ਗੱਲ ਚਾਦਰ ਦੇ ਰੂਪ ਵਿੱਚ ਕਰਨ ਲੱਗਾ। ਜਿਹੜੇ ਧੀਆਂ ਭੈਣਾਂ ਵਾਲੇ ਆ ਉਹ ਜ਼ਰੂਰ ਇਸ ਨੂੰ ਇੰਜੋਏ ਕਰਨਗੇ। ਦੂਰ ਪਿਆ ਅੰਬਿਆਂ ਨੂੰ ਮਾਏ ਵਿੱਚ ਖੇਤੀ ਕਣਕਾਂ ਪੱਕੀਆਂ, ਅੱਗ ਤੇ ਭਾਂਬੜ ਵਰਗੀਆਂ ਧੀਆਂ ਨੀ ਤੂੰ ਸਾਂਭ ਬੁਕਲ ਵਿੱਚ ਰੱਖੀਆਂ। ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਪ ਅਸੀਂ ਸਿਦਕਾਂ ਨਾਲ ਨਿਭਾਈਆਂ, ਕੂੰਜਾਂ ਵਾਂਗ ਪਰਾਉਣੀਆਂ ਧੀਆਂ ਵੇ ਤੇਰੇ ਵੇੜੇ ਦੋ ਦਿਨ ਆਈਆਂ। ਮੈਂ ਚਾਦਰ ਕੱਢਦੀ ਨੀ ਉੱਤੇ ਤੋਤੇ ਪਾਵਾਂ, ਤੋਤੇ ਪਾਵਾਂ, ਤੋਤੇ ਪਾਵਾਂ, ਤੋਤੇ ਪਾਵਾਂ। ਮੈਂ ਚਾਦਰ ਕੱਢਦੀ ਨੀ ਉੱਤੇ ਤੋਤੇ ਪਾਵਾਂ, ਧਨ ਹੁਸਨ ਜਵਾਨੀ ਨੀ ਮਾਵਾਂ ਠੰਡੀਆਂ ਛਾਵਾਂ। ਫਿਕਰਾਂ ਵਿੱਚ ਡੁੱਬਿਆ ਨੀ ਮੇਰਾ ਬਾਬਲ ਭੋਲਾ, ਫਿਕਰਾਂ ਵਿੱਚ ਡੁੱਬਿਆ ਨੀ ਮੇਰਾ ਬਾਬਲ ਭੋਲਾ। ਮੈਂ ਪਿਓ ਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ, ਮੈਂ ਪਿਓ ਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ। ਕਾਨਫਰੰਸ ਜਿਹੜੀ ਆ ਬਾਬਾ ਜੀ ਚੱਲ ਰਹੀ ਆ ਬੜੇ ਵਧੀਆ ਤਰੀਕੇ ਦੇ ਨਾਲ ਤੇ ਬੜਾ ਵੱਡਾ ਇਕੱਠ ਹੈ, ਬੜਾ ਵੱਡਾ ਉਤਸ਼ਾਹ ਹੈ ਪੰਜਾਬੀਆਂ ਦਾ ਲਹਿੰਦੇ ਚੜ੍ਹਦੇ ਪੰਜਾਬ ਦੇ। ਔਰ ਮਾਸ਼ਾਅੱਲਾ ਖਾਸ ਗੱਲ ਜਿਹੜੀ ਆ ਲਹਿੰਦੇ ਪੰਜਾਬ ਤੋਂ ਪੰਜਾਬੀ ਵੀ ਢੇਰ ਪੁੱਜੇ ਹੋਏ ਨੇ ਤੇ ਸਾਡੇ ਸੁਚੱਜੇ ਪ੍ਰਾਹੁਣੇ ਉਚੇਚੇ ਪ੍ਰਾਹੁਣੇ ਕਰਮਜੀਤ ਅਨਮੋਲ ਸਾਹਿਬ, ਮਲਕੀਤ ਭਾਜੀ, ਬੀਬੀ ਗੁਰਪ੍ਰੀਤ ਭੰਗੂ ਸਾਹਿਬਾ, ਬਾਕੀ ਵੀ ਜਿੰਨੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਨੇ। ਤੇ ਹੁਣ ਰੋਟੀ ਖਾਣ ਗਿਆ ਨੇ, ਮੈਂ ਅੰਦਰ ਬੈਠਾ, ਉੱਥੋਂ ਉੱਠ ਕੇ ਹੁਣ ਆਇਆ। ਤੁਹਾਨੂੰ ਮਾੜਾ ਮੋਟਾ ਬਾਹਰ ਦਾ ਵਿਖਾਉਣੇ ਆ ਤੇ ਉਸ ਤੋਂ ਬਾਅਦ ਜਿਹੜੇ ਅੱਗੇ ਸੈਸ਼ਨ ਹੋ ਰਹੇ ਨੇ ਉਹ ਰਿਕਾਰਡ ਕਰਕੇ ਵਿੱਚ ਲਾਵਾਂਗੇ। ਇਹ ਵਲੋਗ ਤੁਸੀਂ ਜ਼ਰੂਰ ਸੁਣਨਾ ਕਿਉਂਕਿ ਇਹਦੇ ਵਿੱਚ ਇੰਟੈਲੈਕਚੁਅਲ ਗੱਲਾਂ ਜਿਹੜੀਆਂ ਨੇ ਪੰਜਾਬ ਦਾ, ਜਿਹੜਾ ਪੰਜਾਬ ਦੀ ਵਿਚਾਰਧਾਰਾ ਹੈ, ਪੰਜਾਬ ਦੀ ਧਰਤੀ ਤੇ ਜਿਹੜਾ ਸੂਫੀਆਂ ਦਾ ਪੈਗਾਮ ਹੈ, ਸੂਫੀਆਂ ਦੀ ਜਿਹੜੀ ਵਿਚਾਰਧਾਰਾ, ਬਾਬੇ ਨਾਨਕ ਦੀ ਵਿਚਾਰਧਾਰਾ, ਬਾਬੇ ਫਰੀਦ ਦੀ ਵਿਚਾਰਧਾਰਾ, ਬਾਬੇ ਬੁੱਲੇ ਸ਼ਾਹ ਦੀ, ਉਹ ਸਾਰਾ ਕੁਛ ਇਹਦੇ ਵਿੱਚ ਐਡ ਹੋਵੇਗਾ। ਆ ਮਾੜੇ ਬਾਹਰ ਨਿਕਲੇ, ਥੱਕ ਗਿਆ ਸਾਂ ਬਹਿ ਕੇ ਅੰਦਰ, ਤੇ ਹੁਣ ਮਾੜੇ ਟੋਸ ਫਿਰ ਲਈਏ, ਬਾਕੀ ਅਗਲੀ ਗੱਲ ਕਰਨੇ। ਰੋਟੀ ਖਾ ਕੇ ਬਾਹਰ ਨਿਕਲੇ ਆ ਤੇ ਇੱਥੇ ਮਾਸ਼ਾਅੱਲਾ ਤੂਰ ਸਾਹਿਬ ਨੇ ਤੇ ਇਹ ਸਾਡੀ ਬੇਬੇ ਕੈਲੀਫੋਰਨੀਆ ਤੋਂ। ਬੇਬੇ ਕੀ ਹਾਲ ਆ? ਠੀਕ ਆ ਪੁੱਤ। ਤਗੜੇ ਹੋ? ਕਿੱਦਾਂ ਲੱਗ ਰਿਹਾ ਪੰਜਾਬੀ ਇਕੱਠ? ਬਹੁਤ ਵਧੀਆ। ਜਿਹੜਾ ਪਿਆਰ ਪੁੱਤ ਇੱਥੇ ਮਿਲਿਆ ਸਾਰੀ ਜ਼ਿੰਦਗੀ ਮਿਲਿਆ ਨਹੀਂ, ਨਾ ਹੀ ਮਿਲੂਗਾ। ਇੱਕ ਨਹੀਂ ਮਿਲਦਾ ਰਹੇ, ਇਹ ਧਰਤੀ ਇੱਕ ਆ, ਜਿਵੇਂ ਇਵੇਂ ਪਿਆਰ ਬਣਿਆ। ਬੇਬੇ ਪਿੱਛੋਂ ਪਿੰਡ ਕਿਹੜਾ ਆਪਣਾ? ਸਾਡਾ ਪਿੰਡ ਅਸੀਂ ਗਏ ਨਹੀਂ, ਨਸਰਾਈ ਆ, ਪਰ ਅਸੀਂ ਰਹੇ ਲੁਧਿਆਣੇ ਆ। ਲੁਧਿਆਣੇ? ਹਾਂਜੀ। ਅੱਛਾ। ਮੇਰੇ ਜਿਹੜੇ ਜਦੋਂ ਤੁਸੀਂ ਕਹਿੰਦੇ ਲੁਧਿਆਣਾ, ਟਿਪੀਕਲੀ ਲੁਧਿਆਣੇ ਵਾਲਾ ਐਕਸੈਂਟ ਹੋਇਆ ਨਾ?
ਪਰ ਮੇਰੇ ਜਿਹੜੇ ਦਾਦਾ ਜੀ ਸੀ ਨਹਿਰੂ ਵੇਲੇ ਸਰਦਾਰ ਕਪੂਰ ਸਿੰਘ ਪਹਿਲੇ ਸਪੀਕਰ, ਉਹਨਾਂ ਨੇ ਇੱਥੇ ਹੀ ਪੜ੍ਹਾਈ ਕੀਤੀ ਲਾਹੌਰ ਦੇ ਵਿੱਚ। ਵਾਹ ਜੀ ਵਾਹ, ਬੜੀ ਵੱਡੀ। ਇੱਥੇ ਪੜ੍ਹ ਕੇ ਵਕੀਲ ਬਣ ਕੇ ਹੀ ਉੱਥੇ ਗਾਹਾਂ। ਅੱਜ ਤੁਸੀਂ ਆਪਣੇ ਬਜ਼ੁਰਗਾਂ ਦੀ ਜੰਮਣ ਪਾਉਣ ਤੇ ਆਏ ਹੋ ਹੈ? ਹਾਂ, ਬੜੀ ਵੱਡੀ ਗੱਲ ਹੈ। ਬਜ਼ੁਰਗਾਂ ਦੀ ਨਹੀਂ, ਗੁਰੂਆਂ ਦੀ। ਗੁਰੂਆਂ ਦੀ, ਬਜ਼ੁਰਗਾਂ ਦੀ, ਸਾਰੇ ਮਤਲਬ ਆਪਣੇ। ਹਾਂ ਬਿਲਕੁਲ। ਸਭੇ ਤੁਹਾਡਾ ਜੰਮਣ ਪਣ ਮੇਰਾ ਸਭ ਦਾ। ਹਾਂ ਜੀ। ਹੋਰ ਤੂਰ ਸਾਹਿਬ? ਠੀਕ ਹੈ ਜੀ ਜੱਬੀ ਜੀ, ਵਧੀਆ। ਵਧੀਆ ਚੱਲੀ ਜਾਂਦਾ। ਵਧੀਆ ਲੱਗ ਰਿਹਾ ਆ ਕੇ। ਪਿਛਲੇ ਸਾਲ ਵੀ ਆਏ ਸੀਗੇ ਤੇ ਇਸ ਵਾਰ ਵੀ ਆਏ ਆ ਤੇ ਉਮੀਦ ਆ ਕਿ ਆਉਂਦੇ ਰਵਾਂਗੇ ਅੱਗੇ ਵੀ। ਬਹੁਤ ਵਧੀਆ ਆਉਣਾ ਜ਼ਰੂਰ। ਘਰ ਪਿਆਰ ਤੇ ਮੁਹੱਬਤ ਦੀ ਖਿੱਚ ਕੇ ਲੈ ਕੇ ਆਉਂਦਾ। ਤੇ ਇੱਧਰ ਭਾਜੀ, ਇੱਧਰ ਆਪਣਾ ਵੀਰ ਸਾਡਾ ਵੀਰ ਨੂੰ ਘੇਰ ਲਿਆ ਫੋਟੋਆਂ ਵਾਲਿਆਂ ਨੇ ਹੈ। ਤੇ ਇਧਰ ਭਾ ਨਾਸਰ ਨੂੰ ਵੀ ਘੇਰਿਆ ਹੋਇਆ, ਵੱਡੀ ਲਾਈਟ ਲੈ ਕੇ ਹੋਵੇ। ਤੇ ਬਾਕੀ ਇਦਾਂ ਤੁਸੀਂ ਤੱਕੋ ਬਾਬਿਓ, ਪੰਜਾਬ ਇਕੱਠਾ ਹੋ ਰੱਖਿਆ, ਲਹਿੰਦਾ ਚੜ੍ਹਦਾ ਪੰਜਾਬ। ਇਹ ਹਾਲ ਹੈ। ਇੱਧਰੋਂ ਰੋਟੀ ਖਾ ਕੇ ਜਨਤਾ ਨਿਕਲੀ ਹੈ, ਬਾਕੀ ਉਹ ਸਾਹਮਣੇ ਸੀੜੀਆਂ ਤੇ ਨਾ ਅਸਲ ਆਵਾਮ ਉੱਥੇ ਆਪਾਂ ਪੁੱਜਨੇ ਆ, ਜਾਂਦੇ ਆ ਤੇ ਫਿਰ ਜਾ ਕੇ ਨਾ ਉੱਥੋਂ ਦਾ ਮਾੜਾ ਚੰਗਾ ਤੁਹਾਨੂੰ ਹਾਲ ਜਿਹੜਾ ਉਹ ਵਿਖਾਉਂਦੇ ਆ। ਇਹ ਵੀ ਸਾਡੇ ਨਿਊਜ਼ ਕਾਸਟਰ ਨੇ ਤੇ ਇਹ ਆਪਦਾ ਤਾਮਝਾਮ ਲੈ ਕੇ ਤੇ ਕਿਹੜਾ ਜੀ ਉਰਦੂ ਪੁਆਇੰਟ ਹੈ ਤੇ MY ਇਹਨਾਂ ਨੂੰ ਦਿੰਦੇ ਆ ਟਾਈਮ ਜੀ। ਬਿਲਕੁਲ ਜ਼ਰੂਰ। ਇੱਕ ਵਾਰੀ ਅਸੀਂ ਆਪਣੇ ਆਪ ਨਾਲ ਮੁੱਕ ਲਈਏ। ਤੇ ਇਹ ਤੱਕੋ ਜੀ, ਇਹ ਹੋਈ ਆ ਗਿਆ ਦੁੱਲਾ ਭਾਈ, ਸੌਰੀ ਦਿਲਾਵਰ, ਦੁੱਲਾ ਭੱਟੀ ਵਾਲਾ ਦਿਲਾਵਰ ਹੈ। ਤੇ ਆਇਆ ਚੰਨ, ਕੋਈ ਗੱਲ ਨਹੀਂ। ਲਾਹੌਰ ਪੁਲਿਸ ਆਦਲ। ਹੋਰ ਆਦਲ ਵੀਰ? ਦੁਆਵਾਂ ਵੀਰ ਵਧੀਆ, ਫਿੱਟ ਫਾਟ। ਡਿਊਟੀ ਕਿੱਦਾਂ? ਫਿੱਟ ਜਾ ਰਹੀ ਡਿਊਟੀ? ਓਏ ਹੋਏ, ਅਲਹਮਦੁਲਿਲਾ। ਚਲੋ ਵਧੀਆ ਵਧੀਆ। ਕਲਿਆਣ ਸਿੰਘ ਕਲਿਆਣ ਜੀ ਸਾਡੇ ਗੁਰੂ, ਸਾਡੇ ਉਸਤਾਦ। ਬੜਾ ਕੁਝ ਸਿੱਖਣ ਨੂੰ ਮਿਲਦਾ। ਮੈਂ ਤੁਹਾਡੀ ਗੱਲ ਪੂਰੀ ਰਿਕਾਰਡ ਕੀਤੀ ਹੈ ਤੇ ਮੇਰੇ ਫੋਨ ਦੇ ਵਿੱਚ ਹੈ ਤੇ ਇਨਸ਼ਾਅੱਲਾ ਮੈਂ ਉਹਨੂੰ ਸ਼ੇਅਰ ਕਰਨਾ। ਬਿਲਕੁਲ ਜੀ। ਮੈਂ ਪਹਿਲਾਂ ਮਿੱਥ ਕੇ ਬੈਠਾ ਸੀ ਕਿ ਕਲਿਆਣ ਸਿੰਘ ਸਾਹਿਬ ਨੇ ਜਦੋਂ ਬੋਲਣਾ ਮੈਂ ਦੱਬ ਦੇਣਾ ਬਟਨ, ਤੇ ਮੈਂ ਦੱਬਤਾ ਸੀ। ਉਹ ਮੇਰੇ ਕੋਲ ਪੱਕੀ ਸੇਵ ਆ। ਹਾਂ ਚਲੋ ਜੀ ਚਲੋ। ਚੋਰੀ ਤੁਸੀਂ ਪੌੜੀ ਲਾ ਲਓ, ਇਹਦੇ ਨਾਲ ਫੋਟੋ ਬਣਾਉਣੀ ਦਾ। ਕਿੱਦਾਂ ਭਾਊ? ਤਗੜਾ। ਹੋਰ ਚਲੋ। ਤੇ ਰੌਣਕ ਮੇਲਾ ਬਥੇਰਾ ਲੱਗਾ ਹੋਇਆ ਚੋਰੀ। ਤੇ ਬਾਕੀ ਚੱਲਨੇ ਆ ਉੱਤੇ। ਕਾਨਫਰੰਸ ਤੇ ਰੌਣਕ ਪੂਰੀ ਬਾਬਿਓ ਲੱਗੀ ਹੋਈ ਆ। ਸਾਡਾ ਅਜੇ ਵੀਰ ਆ, ਇਹਨੂੰ ਘੇਰ ਲਿਆ ਰਿਪੋਰਟਰਾਂ ਨੇ ਤੇ ਖੋਰੇ ਹੁਣ ਕੀ ਕਢਾਉਂਦੇ ਨੇ ਇਹਨਾਂ ਕੋਲੋਂ। ਸਾਡੇ ਯਾਰ ਨੇ, ਅਸੀਂ ਮੁਹੱਬਤ ਕਢਾਈ। ਟੇਡਾ ਮੇਡਾ ਸਵਾਲ ਨਾ ਕਰਦੇ ਆ ਜੇ ਮੁੰਡੇ ਤੋਂ। ਮੁਹੱਬਤ ਕਢਾਈ ਦੀ ਏ। ਆਹੋ ਸਹੀ ਆ ਕਿ ਹਾਂ। ਬਾਕੀ ਕੋਈ ਦਿਨ ਬਣ ਗਿਆ ਇਨਸ਼ਾਅੱਲਾ। ਤੇ ਰਮਜੀਤ ਅਨਮੋਲ ਵੀਰੇ ਨਾਲ ਫੋਟੋ ਨਹੀਂ ਬਣਾਈ, ਜ਼ੇਬੀ ਦੇ ਕੈਮਰੇ ਚ ਆਈ ਆ ਜੀ। ਜ਼ੇਬੀ ਜ਼ਿੰਦਾਬਾਦ, ਲਵ ਯੂ। ਹਾਂ ਤੇ ਮਾਸ਼ਾਅੱਲਾ ਬੜਾ ਵੱਡਾ ਇਕੱਠ ਹੋ ਰੱਖਿਆ, ਉਤਸ਼ਾਹ ਬੜਾ ਤਗੜਾ। ਹਾਂ ਹੈਪੀ ਕਿਵੇਂ? ਤਗੜਾ। ਤੇ ਇਹ ਮੈਂ ਤੁਹਾਨੂੰ ਉੱਤੋਂ ਦਿਖਾਉਣਾ ਬਾਬਿਓ ਕਿ ਰੌਣਕ ਚੈੱਕ ਕਰੋ ਤੁਸੀਂ। ਉਹ ਇਹ ਚੈੱਕ ਕਰੋ, ਪੂਰਾ ਸਵਾਦ ਹੈ। ਤੇ ਇੱਧਰ ਵੀ ਸਾਡੇ ਚੜ੍ਹਦੇ ਵਾਲੇ ਤੇ ਲਹਿੰਦੇ ਵਾਲੇ ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਆ। ਹਰ ਬੰਦਾ ਆਪਣਾ ਮਸਲਾ। ਕੀ ਹਾਲ ਆ ਭਾ? ਅੱਜ ਪੂਰੇ ਪੰਜਾਬ ਦਾ ਲੋਕਾਈ ਦਾ ਜਿਹੜਾ ਮਸਲਾ ਹੈ। ਹਾਂ ਤੁਸੀਂ ਉਧਰੋਂ ਬਣਵਾ ਲਓ, ਮੈਂ ਤੁਹਾਡੀ ਉਧਰੋਂ ਬਣਾ ਲਈ ਆ। ਮੈਂ ਬਣਾ ਲਈ ਆ ਮੈਂ ਬਣਾ ਲਈ ਬਸ। ਇਹ ਟਾਣਾ ਸਾਹਿਬ ਬਲਕਿ ਦੱਸਣ ਦੀ ਲੋੜ ਹੀ ਕੋਈ ਨਹੀਂ। ਮਾਸ਼ਾਅੱਲਾ ਫੇਸ ਵਾਇਰਲ ਪਤਾ ਲੱਗ ਜਾਂਦਾ। ਸਤਿਕਾਰਯੋਗ ਨੇ। ਇਹਨਾਂ ਦੀ ਅੱਖ ਬੜੀ ਪਾਰਖੂ ਆ ਤੇ ਇਹਨਾਂ ਦਾ ਪਹਿਰਾਵਾ ਤੁਹਾਡੇ ਇੰਸਟਾਗ੍ਰਾਮ ਦੇ ਉੱਤੇ ਆਉਂਦੀਆਂ ਕਲਿੱਪਾਂ ਟੋਟੇ ਆ ਜਿਹੜੇ ਤੁਹਾਡੇ ਵਿਚਾਰਾਂ ਦੇ, ਉਹ ਸੱਚੀ ਮੁੱਚੀ ਅੱਤ ਸਿਰਾ ਗਦਰ। ਹਾਏ ਬਹੁਤ ਭਾ, ਤੁਹਾਡੇ ਨਾਲ ਬਹਿ ਕੇ ਗੱਲ ਕਰਨੀ ਕਿਸੇ ਟਾਈਮ। ਤੁਸੀਂ ਟਾਈਮ ਦਿਓ ਸਾਨੂੰ, ਅਸੀਂ ਹਾਜ਼ਰ ਹਾਂ ਜਦੋਂ ਵੀ ਤੁਸੀਂ ਕਹੋ। ਤੁਹਾਡੇ ਕੋਲੇ ਆ, ਤੁਹਾਡੇ ਨਾਲ ਆ, ਤੁਹਾਡੇ ਹਮ ਖੇਤਰ ਆ, ਇਕੱਠੇ ਹੀ ਆ। ਕਿੱਦਾਂ ਤੁਸੀਂ ਸੁਣਾਓ? ਬਹੁਤ ਵਧੀਆ, ਸਾਨੂੰ ਬੜਾ ਚੰਗਾ ਲੱਗ ਰਿਹਾ ਇੱਥੇ ਆ ਕੇ। ਬਿਲਕੁਲ ਵੀ ਲੱਗ ਹੀ ਨਹੀਂ ਰਿਹਾ ਵੀ ਘਰੋਂ ਬਾਹਰ। ਅਸੀਂ ਘਰ ਦੀ ਆ ਤੇ ਘਰ ਵਰਗਾ ਹੀ ਪਿਆਰ ਹੈ, ਘਰ ਵਰਗਾ ਹੀ ਸਾਰਾ ਕੁਝ ਹੈ। ਕਾਨਫਰੰਸ ਕਿੱਦਾਂ? ਇਕੱਠ ਕਿੱਦਾਂ? ਵਧੀਆ ਇਕੱਠ ਵਾਵਾ। ਬੜੀ ਖੁਸ਼ੀ ਹੋਈ ਆ ਵੇਖ ਕੇ ਕਿ ਇੰਨੇ ਪੰਜਾਬੀ ਪ੍ਰੇਮੀ। ਇਹ ਪਹਿਲੀ ਵਾਰੀ ਹੋਇਆ। ਅਸੀਂ ਅੱਗੇ ਵੀ ਕਰਵਾਉਂਦੇ ਸਾਂ ਨਾ, ਉਦੋਂ ਘੱਟ ਆਉਂਦੇ ਸੀ।
ਲੇਕਿਨ ਮਿਹਰਬਾਨੀ ਸੋਸ਼ਲ ਮੀਡੀਆ ਦੀ ਪ੍ਰਚਾਰ ਕਰਕੇ ਲੋਕਾਂ ਤੱਕ ਗੱਲਾਂ ਪਹੁੰਚਾ ਕੇ ਨਾ ਤੇ ਹੁਣ ਲੋਕ ਪਰ ਇਹ ਬੜੀ ਤਸੱਲੀ ਵਾਲੀ ਖੁਸ਼ੀ ਵਾਲੀ ਗੱਲ ਹੈ। ਸਾਡੀ ਮਾਂ ਬੋਲੀ ਪੰਜਾਬੀ ਨੇ ਸਾਨੂੰ ਇਕੱਠਿਆਂ ਕੀਤਾ ਹੈ। ਮਾਂ ਬੋਲੀ ਪੰਜਾਬੀ ਸਦਾ ਹੀ ਜ਼ਿੰਦਾਬਾਦ ਸੀ ਤੇ ਸਦਾ ਹੀ ਰਹੂਗੀ। ਬਿਲਕੁਲ ਚਲੋ ਜੀ ਬਾਬਾ ਜੀ ਇਹ ਤੱਕੋ ਹਾਂ ਰੌਣਕਾਂ ਠੀਕ ਹੈ ਕਰਨੇ ਆ ਫਿਰ ਜਗਿਆੜਮੈਂਟ ਅਗਲਾ ਤੁਹਾਡੇ ਨਾਲ ਸਾਂਝਾ ਠੀਕ। बाबा नानक जी ने क्या सीखे जी जो तो प्रेम खिलन का चाओ सिर तर तली गली मोरी आओ इत मार्ग पैर दरीजे सिर दीजे कान ना कीजे। ते बाबा नानक जी का फलसफा उन्हां दी हयाती ते उन्हां दा जीवनी जिहड़ी है ਉਹ ਉਹਨਾਂ ਤੇ ਤੁਸੀਂ ਗੱਲ ਕਰੋ। ਕਲਿਆਣ ਸਿੰਘ ਜੀ ਬਹੁਤ ਧੰਨਵਾਦ। ਮੈਂ ਇੱਕ ਗੱਲ ਦੱਸਦਾ ਜਾਵਾਂ ਖਾਸ ਤੌਰ ਤੇ ਲਹਿੰਦੇ ਪੰਜਾਬ ਨੂੰ ਕਿ ਨਾ ਗੁਰੂ ਨਾਨਕ ਸਾਹਿਬ ਜੀ ਦੀ ਜਿੰਨੀ ਵੀ ਬਾਣੀ ਇਕੱਠੀ ਕੀਤੀ ਹੈ ਖਾਸ ਤੌਰ ਤੇ ਬਾਬਾ ਫਰੀਦ ਜੀ ਦੀ ਬਾਣੀ ਜਿਸ ਵੇਲੇ ਇਕੱਠੇ ਕਰਨ ਗਏ ਸੀ ਤੇ ਉਸ ਵੇਲੇ ਕਿਸੇ ਇੱਕ ਸੋਰਸ ਤੋਂ ਨਹੀਂ ਲਿਆ ਸੀ, ਵੱਖ-ਵੱਖ ਸੋਰਸਾਂ ਤੋਂ ਉਹ ਬਾਬਾ ਫਰੀਦ ਜੀ ਦੇ ਸ਼ਲੋਕ ਇਕੱਠੇ ਕੀਤੇ। ਔਰ ਇਕੱਠੇ ਕਰਨ ਤੋਂ ਇਹ ਨਹੀਂ ਹੈ ਕਿ ਇੱਕ ਹੀ ਬਾਣੀ ਤੱਕ ਰਹੇ ਨੇ। ਫਿਰ ਬਾਬਾ ਫਰੀਦ ਜੀ ਉਸ ਤੋਂ ਬਾਅਦ ਭਗਤ ਕਬੀਰ ਜੀ ਦੇ ਸ਼ਲੋਕਾਂ ਨੂੰ ਤੇ ਉਹਨਾਂ ਦੀ ਹੋਰ ਇਲਾਹੀ ਬਾਣੀ ਨੂੰ, ਇਸ ਤਰ੍ਹਾਂ ਹੀ ਭਗਤ ਨਾਮਦੇਵ ਜੀ ਦੀ ਬਾਣੀ ਨੂੰ, ਭਗਤ ਗੁਰਦਾਸ ਜੀ ਦੀ ਬਾਣੀ ਨੂੰ ਉਹਨਾਂ ਨੇ ਇੱਕ ਕਿਸਮ ਦਾ ਇਕੱਠਾ ਕੀਤਾ। ਉਸ ਅਦਬ ਨੂੰ ਉਸ ਵੇਲੇ ਇਕੱਠਾ ਕਰਨਾ ਬਹੁਤ ਜ਼ਰੂਰੀ ਸੀ। ਸਮੁੱਚੀ ਪੰਜਾਬੀਅਤ ਉਹਨਾਂ ਦੀ ਤੇ ਪੰਜਾਬੀ ਬੋਲੀ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ ਕਿ ਉਹਨਾਂ ਨੇ ਜੇ ਉਹ ਸਾਰਾ ਕੁਝ ਇਕੱਠਾ ਨਾ ਕੀਤਾ ਹੁੰਦਾ, ਹੁਣ ਅਸੀਂ ਕਿਸੇ ਵੀ ਪੰਜਾਬੀਅਤ ਦੇ ਫਲਸਫੇ ਦੇ ਉੱਤੇ ਸ਼ਾਇਦ ਗੱਲ ਹੀ ਨਾ ਕਰ ਸਕਦੇ। ਬਹੁਤ ਇਹ ਗੁਰੂ ਨਾਨਕ ਸਾਹਿਬ ਹੀ ਸਨ ਜਿਨ੍ਹਾਂ ਨੇ ਪ੍ਰੇਮ ਪਿਆਰ ਦਾ ਫਲਸਫਾ ਇਕੱਠਾ ਕੀਤਾ। ਇਹ ਨਹੀਂ ਵੇਖਿਆ ਕਿ ਬਾਬਾ ਫਰੀਦ ਜੀ ਮੁਸਲਮਾਨ ਸਨ, ਇਹ ਨਹੀਂ ਵੇਖਿਆ ਕਿ ਭਗਤ ਕਬੀਰ ਜੀ ਹਿੰਦੂ ਸਨ ਜਾਂ ਕਿਸੇ ਹੋਰ ਜਾਤੀ ਦੇ ਸਨ, ਬਲਕਿ ਸਾਰਾ ਵਸੇਬ ਸਾਰੀ ਰਹਿਤਲ ਦੇ ਵਿੱਚੋਂ ਇਹ ਫਲਸਫਾ ਇਕੱਠਾ ਕਰਕੇ ਅਜੋਕੇ ਸਮਾਜ ਨੂੰ ਦੇਣ ਦਾ ਮਤਲਬ ਹੀ ਇਹੋ ਹੀ ਸੀ ਕਿ ਇਸ ਇਲਾਹੀ ਫਲਸਫੇ ਦੇ ਉੱਤੇ ਚੱਲਣਾ ਬਹੁਤ ਜ਼ਰੂਰੀ ਹੈ। ਜਿਸ ਵੇਲੇ ਉਹਨਾਂ ਨੇ ਬੇਸ਼ੱਕ ਅਵਤਾਰ ਧਾਰਿਆ ਨਨਕਾਣਾ ਸਾਹਿਬ ਦੇ ਵਿੱਚ, ਪਰ ਕਰਤਾਰਪੁਰ ਦੁਨੀਆ ਦੀ ਉਹ ਪਹਿਲੀ ਪੰਜਾਬੀ ਯੂਨੀਵਰਸਿਟੀ ਹੈ ਜਿੱਥੇ ਜਾ ਕੇ ਉਹਨਾਂ ਨੇ ਉਸ ਇਲਾਹੀ ਬਾਣੀ ਦਾ ਜਿਹੜਾ ਅਮਲੀ ਤੌਰ ਤੇ ਚੱਲਣਾ ਜਿਹੜਾ ਹੈ ਉਹ ਸਿਖਾਇਆ ਹੈ। ਔਰ ਅਮਲੀ ਤੌਰ ਤੇ ਚੱਲਣਾ ਕੀ ਸੀ ਕਿ ਸਾਂਝੀਵਾਲਤਾ ਦੇ ਨਾਲ ਨਾਲ ਬਰਾਬਰਤਾ ਸੀ। ਜਿੱਥੇ ਸਾਂਝੀਵਾਲਤਾ ਹੋਏਗੀ ਉੱਥੇ ਬਰਾਬਰਤਾ ਹੋਏਗੀ। ਅੱਜ ਵੀ ਸਾਡਾ ਸਮਾਜ ਜਿਹੜਾ ਹੈ ਊਚ ਨੀਚ ਤੇ ਉਹਦੇ ਵਿੱਚ ਵੰਡਿਆ ਹੋਇਆ ਹੈ। ਮੈਂ ਸਿਰਫ ਇੱਕ ਗੁਰਬਾਣੀ ਦੀ ਤੁਕ ਦਾ ਦੱਸਦਾ ਜਾਵਾਂ ਕਿ ਗੁਰੂ ਸਾਹਿਬ ਦਾ ਫਰਮਾਨ ਹੈ, ਨੀਚਾ ਅੰਦਰ ਨੀਚ ਜਾਤ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆ ਸਿਉ ਕਿਆ ਰੀਸ। नहीं मेहरबानी है ना शेर सुनाना है उन्होंने। मैं सिर्फ एक शेर सुनाना। शेर पढ़न दे कई अंग ने प्लीज ते एक कह के बुले शाह की सी क्यों उन्हें सारियां रवायतां तो जो बगावत की ते कुफर दा फतवा लगया जी ते बाबा बुले शाह ने कहा कि तू आशिक होयो रब दा ते होई मलामत लाख तेनू काफर काफर आख दे तू आहो 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 आख। पर मैं इन्हू जरा एक होर तरह पढ़ना है जी साहब दी फरमाइश। मैं जदों स्टूडेंट सा बुले शाह स्टूडेंट फेडरेशन ਅਸੀਂ ਬਣਾਈ ਸੀ ਉਹਦੇ ਜਦੋਂ ਉਦੋਂ ਵੀ ਮੈਂ ਨਹੀਂ ਪੜਦਾ ਸੀ ਕਿ ਬੁੱਲੇ ਆਸ਼ਿਕ ਹੋਇਓ ਰੱਬ ਦਾ ਤੇ ਹੋਈ ਮਲਾਮਤ ਲਾਖ ਤੈਨੂੰ ਕਾਫਰ ਕਾਫਰ ਆਖ ਦੇ ਤੂੰ ਆਹੋ ਆਹੋ ਤੂੰ ਆਹੋ ਆਹੋ ਆਖ।
ਜੇ ਵਿੱਚ ਵਕਫਾ ਪਾ ਲਓ ਤੇ ਤੈਨੂੰ ਕਾਫਰ ਆਖ ਦੇ ਤੂੰ ਆਹੋ ਤੈਨੂੰ ਝੂਠੇ ਝੂਠਾ ਜੀ ਵਾਹ ਜੀ। ਸੋ ਇਹ ਬੁੱਲੇ ਸ਼ਾਹ ਦੇ ਕਈ ਅੰਗ ਨੇ ਤੇ ਮੈਂ ਸਮਝਦਾ ਕਿ ਅੱਜ ਦੇ ਲੋੜ ਅੱਜ ਅਜੂਕਾ ਸਮਾਜ ਨੂੰ ਸਭ ਤੋਂ ਬਹੁਤੀ ਜਿਹੜੀ ਲੋੜ ਹੈ ਅੱਜ ਬੁੱਲੇ ਸ਼ਾਹ ਇੰਜੇ ਗੱਲ ਨਹੀਂ। ਫਿਰ ਮੁਸਲਮਾਨ ਸਿਵਿਆਂ ਤੋਂ ਡਰਦੇ ਤੇ ਹਿੰਦੂ ਡਰਦੇ ਗੋਰ। ਇਹ ਜਿਹੜਾ ਉੱਥੇ ਹੈ ਕਿਤੇ ਰਾਮਦਾਸ ਕਿਤੇ ਫਤਿਹ ਮੁਹੰਮਦ, ਇਹੋ ਕਦੀਮੀ ਸ਼ੋਰ ਤੇ ਅਗਲੇ ਮਿਸਰੇ ਦੇ ਵਿੱਚ ਹੱਲ ਵੀ ਦੱਸਦੇ ਨੇ, ਉਹਦੇ ਤੇ ਫਿਰ ਆਵਾਂਗੇ। ਫਿਰ ਜਿਹੜਾ ਅੱਜ ਇਲਮ ਸਾਨੂੰ ਪੜਾਇਆ ਜਾ ਰਿਹਾ ਇਹਦੇ ਤੋਂ ਹੋਕਾ ਦੇ ਕੇ ਕਹਿੰਦੇ ਨੇ ਕਿ ਇਲਮੋਂ ਬਸ ਕਰੀਓ ਯਾਰ, ਇਲਮੋਂ ਬਸ ਕਰੀਓ ਯਾਰ। ਫਿਰ ਕੀ ਜਾਣਾ ਮੈਂ ਕੌਣ ਬੋਲਿਆ, ਕੀ ਜਾਣਾ ਮੈਂ ਕੌਣ, ਆਪਣੀ ਪਛਾਣ ਦੀ ਗੱਲ ਕਰਦੇ ਨੇ। ਤੇ ਫਿਰ ਅੱਗੇ ਆ ਕੇ ਮੈਂ ਬੇਕੈਦ ਤੇ ਮੈਂ ਬੇਕੈਦ। ਹੁਣ ਇਹ ਇੱਕ ਤਰ੍ਹਾਂ ਉਹਨਾਂ ਸਾਰੇ ਮਸਲੇ ਇਸ਼ੂਜ਼ ਫਰੇਮ ਕਰ ਦਿੱਤੇ ਨੇ ਬਾਬਾ ਬੁੱਲੇ ਸ਼ਾਹ ਨੇ। ਹੁਣ ਇੱਥੇ ਰੁਕੇ ਨਹੀਂ ਹੈ। ਬਾਬਾ ਬੁੱਲੇ ਸ਼ਾਹ ਉਹਨਾਂ ਸੂਝਵਾਨਾਂ ਚੋਂ ਹੈ ਜਿਨ੍ਹਾਂ ਦੇ ਬਾਰੇ ਚ ਮੀਆਂ ਮੁਹੰਮਦ ਬਖਸ਼ ਨੇ ਕਿਹਾ ਸੀ ਕਿ ਬੁੱਲੇ ਸ਼ਾਹ ਦੀ ਕਾਫੀ ਸੁਣ ਕੇ ਟੁੱਟਦਾ ਕੁਫਰ ਅੰਦਰ ਦਾ। ਤੇ ਉਹ ਫਿਰ ਕਿਵੇਂ ਤੋੜਦੇ ਨੇ, ਕਿਵੇਂ ਸਮਾਜ ਦੇ ਸਾਹਮਣੇ ਸੀਨਾ ਤਾਣ ਕੇ ਖੜੇ ਹੋ ਗਏ ਸਨ, ਸੀਨਾ ਢਾ ਕੇ ਖੜੇ ਹੋ ਗਏ ਸਨ। ਤੇ ਕੀ ਕੁਝ ਨਹੀਂ ਹੋਇਆ ਉਹਨਾਂ ਨਾਲ, ਸਾਰਾ ਕੁਝ ਹੀ ਹੋਇਆ। ਜ਼ਿੰਦਗੀ 'ਚ ਜੋ ਕੁਝ ਹੋਇਆ ਸਾਰੀਆਂ ਰਸਮਾਂ ਰਿਵਾਜਾਂ ਸਾਰੀਆਂ ਰੀਤਾਂ ਤੋੜ ਦਿੱਤੀਆਂ ਤੇ ਕੰਜਰੀ ਬਣਿਆ ਮੇਰੀ ਜ਼ਾਤ ਨਹੀਂ ਘਟਦੀ ਤੇ ਮੈਨੂੰ ਨੱਚ ਨੱਚ ਯਾਰ ਮਨਾਵਣ ਦੇ। ਤੇ ਉਹ ਸਾਰਾ ਕੁਝ ਤੋੜ ਭੰਨ ਦਿੱਤਾ ਜਿਹੜਾ ਉਸ ਵੇਲੇ ਸਮਾਜ ਦੀਆਂ ਜਿਹੜੀਆਂ ਰੁਕਾਵਟਾਂ ਸਨ, ਰਸਮਾਂ ਸਨ, ਰੀਤਾਂ ਸਨ, ਜਿਹੜੀਆਂ ਸਮਾਜ ਨੂੰ ਅੱਗੇ ਵਧਣ ਤੋਂ ਰੋਕ ਰਹੀਆਂ ਸਨ, ਉਹ ਸਾਰੀਆਂ ਤੋੜ ਭੰਨ ਦਿੱਤੀਆਂ ਬਾਬਾ ਬੁੱਲੇ ਸ਼ਾਹ ਨੇ। ਤੇ ਫਿਰ ਨਤੀਜਾ ਕੀ ਨਿਕਲਿਆ ਕਿ ਕੋਈ ਜਨਾਜ਼ਾ ਪੜਾਉਣ ਵੀ ਨਹੀਂ ਆ ਰਿਹਾ, ਕੋਈ ਮਈਅਤ ਚੁੱਕਣ ਵੀ ਨਹੀਂ ਆ ਰਿਹਾ। ਕਿੰਨੇ ਕੁ ਦੁਨੀਆ 'ਚ ਲੋਕ ਹੋਣਗੇ ਜਿਨ੍ਹਾਂ ਦੀਆਂ ਮਈਅਤਾਂ ਨਾਲ ਵੀ ਵੈਰ ਰੱਖਿਆ ਗਿਆ, ਉਹ ਬੜੇ ਥੋੜੇ ਲੋਕ ਸਨ ਤਾਰੀਖ ਵਿੱਚ। ਤੇ ਬਾਬਾ ਬੁੱਲੇ ਸ਼ਾਹ ਉਹਨਾਂ 'ਚੋਂ ਇੱਕ ਸੀ। ਤੇ ਹੁਣ ਇਹਨਾਂ ਦਾ ਹੱਲ ਕਿਵੇਂ ਹੈ, ਇਹਦੇ ਤੇ ਜਦੋਂ ਤੁਸੀਂ ਇਜਾਜ਼ਤ ਦਿਓਗੇ ਦੁਬਾਰਾ ਇਸ ਤੇ ਫਿਰ ਅਸੀਂ